ਸੋ ਬੰਦਾ ਫਾਈਲ ਕਰਨ ਲੱਗੇ ਕਿਹੜੀਆਂ ਚੀਜ਼ਾਂ ਦਾ ਫਿਰ ਧਿਆਨ ਰੱਖੇ, ਕਿੱਦਾਂ ਡਿਸਾਈਡ ਕਰਨਾ ਚਾਹੀਦਾ ਆ, ਕਿਉਂਕਿ ਤੁਸੀਂ ਵੀ ਕਈ ਵਾਰੀ ਇਹ ਗੱਲ ਨੂੰ ਛੋਇਆ ਆ, ਚਲੋ ਆਪਣੇ ਪਤਾ ਹੀ ਆ ਵੀ ਕਈ ਵਾਰੀ ਬੰਦਾ ਕੁਛ ਡਾਲਰ ਬਚਾਉਣ ਦੀ ਖਾਤਰ ਫਿਰ ਚਲੇ ਜਾਂਦਾ ਉਹਨਾਂ ਤੋਂ, ਜਿਹੜੇ ਮਾਹਰ ਨਹੀਂ ਆ, ਫਿਰ ਉਹ ਗਲਤ ਮਲਤ ਹੋ ਜਾਂਦਾ। ਸੋ ਵਾਟਸ ਦਾ ਬੈਸਟ ਕੇਸ, ਵੀ ਕੇਸ ਲਾਉਣ ਤੋਂ ਪਹਿਲਾਂ ਕੀ ਜਿਹੜਾ ਉਹ ਫਿਰ ਪੁੰਛਾਣ ਕਿੱਦਾਂ ਕਰਨੀ ਚਾਹੀਦੀ ਹੈ ਵੀ ਕਿਹੜਾ ਕੇਸ ਬਣਦਾ ਸਾਡਾ ਬੈਟਰ। ਤੁਹਾਨੂੰ ਬੜੇ ਧਿਆਨ ਨਾਲ ਸੁਣਿਓ, ਤੁਸੀਂ ਜੇ ਆਪਣੇ ਕੇਸ 'ਚ ਆਪ ਨਹੀਂ ਧਿਆਨ ਦੇਣਾ, ਕਿਸੇ ਨੇ ਨਹੀਂ ਦੇਣਾ, ਸਭ ਤੋਂ ਪਹਿਲੀ ਗੱਲ। ਤੇ ਕਈ ਵਾਰੀ ਦੱਸਿਆ ਕਿ ਜਿਹੜੇ ਟਰਾਂਸਲੇਟਰ ਇੰਟਰਪ੍ਰੇਟਰ ਆ, ਬਹੁਤ ਕੰਮ ਲੋਕਾਂ ਦਾ ਜਿਹੜਾ ਖਰਾਬ ਕਰਦੇ ਆ। ਪਹਿਲਾਂ ਗੱਲ ਕਰਦੇ ਆ ਜਿੱਦਾਂ ਮੈਡੀਕਲ ਦੀ, ਫੋਰ ਐਗਜ਼ਾਮਪਲ ਨਾ, ਮੈਡੀਕਲ ਜਿਹੜਾ ਲੈਟਰ ਆ, ਉਹ ਜਿਹੜਾ ਮੈਡੀਕਲ ਲੈਟਰ ਆ, ਉਹ ਤੁਸੀਂ ਡਾਇਰੈਕਟਲੀ ਜਿਹੜਾ ਡਾਕਟਰ ਦੇ ਕੋਲੋਂ ਦੀ ਲਿਖਾਣਾ ਵਾ, ਡਾਕਟਰ ਦੇ ਹੱਥੀ ਉਹਨੇ ਜੋ ਵੀ ਲਿਖਣਾ ਡਾਕਟਰ ਕੋਲ ਲਿਖਾਣਾ। ਉਹਦੇ ਵਿੱਚ ਇੰਟਰਪ੍ਰੇਟਰ ਟਰਾਂਸਲੇਟਰ ਕੁਝ ਨਹੀਂ ਹੋਣਾ ਚਾਹੀਦਾ, ਡਾਕਟਰ ਕੋਲ ਡਾਇਰੈਕਟਲੀ ਆਉਣਾ ਚਾਹੀਦਾ। ਕੇਸਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੇ ਕੋਰਟ ਆ ਨਾ, ਉਹ ਫ੍ਰਿਵਲਸ ਅਸਾਈਲਮ ਪਾ ਦਿੰਦੇ ਆ ਕਿ ਇਹਦਾ ਝੂਠ ਹੈ, ਇਹਦੇ ਮੈਡੀਕਲ ਨਕਲੀ ਆ। ਤੇ ਉਹ ਕੀ ਕਰਦੇ ਆ ਕਿ ਉਹ ਦੇਖਦੇ ਆ ਕਿ ਲੈਂਗੁਏਜ, ਗ੍ਰਾਮਰ ਇਹਦੀ ਕਿੱਦਾਂ ਦੀ, ਲਿਖਿਆ ਕਿਹੜੇ ਹਿਸਾਬ ਨਾਲ ਵਾ। ਹੁਣ ਤੁਹਾਨੂੰ ਇੰਗਲਿਸ਼ ਆਉਂਦੀ ਆ, ਤੁਹਾਨੂੰ ਤਾਂ ਸਮਝ ਨਹੀਂ ਆਉਣਾ ਉਹ ਕਿ ਸੇਮ ਹੀ ਮਿਸਟੇਕਸ ਵਗੈਰਾ ਸਾਰੀਆਂ। ਤੇ ਜਿੱਦਾਂ ਹੁਣ ਇੰਡੀਆ 'ਚ ਜਿਹੜਾ ਐਵਰੇਜ ਬੰਦਾ ਬੈਠਾ ਨਾ, ਕਈ ਵਾਰੀ ਨਾ ਵੀ ਕੋਈ ਬੰਦਾ ਬੜਾ ਵਧੀਆ ਜੀ ਪੇਪਰ ਬਣਾ ਕੇ ਦਿੰਦਾ, ਐਫੀਡੇਵਿਟ ਇਹਨਾਂ ਕੋਲ ਘਰਦਿਆਂ ਨੂੰ ਭੇਜੋ। ਸੋ ਇਦਾਂ ਕਿ ਹਰੇਕ ਚੀਜ਼ ਦਾ ਜਿਹੜਾ ਲੈਵਲ ਆ, ਜੇ ਕੋਈ ਕਚਹਿਰੀ ਦੇ ਬਾਹਰ ਮੇਜ਼ ਲਾ ਕੇ ਬੈਠਾ ਤਾਂ ਜੱਜ ਨਹੀਂ ਬਣਿਆ, ਤਾਂ ਉਹਦਾ ਇੱਕ ਰੀਜ਼ਨ ਹੈਗਾ ਕਿ ਉਹ ਕਿਉਂ ਨਹੀਂ ਬਣਿਆ, ਹੈ ਨਾ। ਤੇ ਉਹ ਤੁਹਾਨੂੰ ਤਾਂ ਲੱਗਣਾ ਕਿ ਇਹਨੇ ਇੰਗਲਿਸ਼ ਉਂਗਲਿਸ਼ ਲਿਖਤੀ, ਚੱਲ ਸਟੈਂਪ ਪੇਪਰ ਤੇ ਲਾਤਾ, ਉਹ 'ਚ ਹਜ਼ਾਰਾਂ ਗਲਤੀਆਂ। ਤੇ ਜੱਜਾਂ ਦੇ ਕੋਲ ਲੈਂਡਮਾਈਨ ਬਣਾ ਕੇ ਦੇ ਦਿੰਦੇ ਜੱਜ ਨੂੰ, ਕਿ ਸਿੱਧੇ ਉਹ ਡਿਨਾਈ ਕਰ ਦਿੰਦਾ ਕਿ ਯਾਰ ਲੈਂਗੁਏਜ ਤੁਹਾਡੀ ਇੱਕ ਡਾਕਟਰ ਦੀ ਦੂਜੇ ਨਾਲ ਕਿੱਦਾਂ ਲੈਟਰ ਦੀ ਲੈਂਗੁਏਜ ਮਿਲਦੀ ਹੈ ਨਾ। ਸੋ ਡਾਕਟਰ ਕੋਲ ਤੁਸੀਂ ਡਾਇਰੈਕਟਲੀ ਜਿਹੜਾ ਹੈਗਾ ਆਪ ਜਾ ਕੇ ਡਾਕਟਰ ਨੇ ਜਿਹੜਾ ਮੈਡੀਕਲ ਰੈਕਡ ਆ, ਉਹ ਡਾਕਟਰ ਤੋਂ ਇਲਾਵਾ ਕੋਈ ਹੋਰ ਨਾ ਲਿਖੇ। ਸਿੰਪਲ ਐਡਵਾਈਸ ਆ, ਉਹ ਗੱਲ ਨੂੰ ਤੁਸੀਂ ਸੁਣ ਲਓ ਕਿ ਜਦੋਂ ਹੁਣ ਬੰਦਾ ਇੱਕ ਆਪ ਲਿਖੂਗਾ, ਦੂਜਾ ਡਾਕਟਰ ਆਪ ਲਿਖੂਗਾ, ਕੋਈ ਦੁਨੀਆ ਦੇ ਵਿੱਚ ਚਾਂਸ ਹੀ ਨਹੀਂ ਹੈਗਾ ਕਿ ਦੋਨਾਂ ਦੀਆਂ ਲੈਟਰਾਂ ਆਪਸ 'ਚ ਮਿਲਦੀਆਂ ਹੋਗੀਆਂ ਜਾਂ ਕੋਈ ਗਲਤੀ ਹੋਊਗੀ। ਤੇ ਜਦੋਂ ਉਹਨੇ ਮੈਡੀਕਲ ਲੈਟਰਾਂ ਤੇ ਆਈਏ, ਜੇ ਉਹਨੇ ਸਵਾਲ ਪੁੱਛਿਆ ਡਾਕਟਰ ਨੇ ਕਈ ਵਾਰੀ ਕਿ ਇਹਦੇ ਟੈਟਨਸ ਦਾ ਟੀਕਾ ਲੱਗਾ ਸੀਗਾ, ਤੇ ਟੈਟਨਸ ਦਾ ਟੀਕਾ ਕਿਉਂ ਲੱਗਾ ਸੀਗਾ, ਉਹਦੇ ਵਿੱਚ ਸਵਾਲ ਇਹ ਹੈ ਕਿ ਤੇਰੇ ਸੱਟਾਂ ਕੀ ਲੱਗੀਆਂ ਸੀਗੀਆਂ। ਹੁਣ ਜੇ ਕੱਟ ਹੀ ਨਹੀਂ ਲੱਗਾ ਬੰਦੇ ਦੇ ਕੋਈ, ਉਹਨੂੰ ਟੈਟਨਸ ਦਾ ਟੀਕਾ ਕਿਉਂ ਲੱਗੂਗਾ। ਟੈਟਨਸ ਦਾ ਦੱਸੋ, ਜਿਹੜੀ ਤੁਹਾਡੀ ਟਰੀਟਮੈਂਟ ਹੋਈ ਆ ਕੀ ਹੋਈ ਆ। ਹੁਣ ਇਦਾਂ ਦਾ ਹੈ ਨਹੀਂ ਤੁਸੀਂ ਕਹਿਣਾ ਕਿ ਮੈਂ ਉੱਦਾਂ ਬਹੁਤ ਪੋਲੀਟੀਕਲ ਜਾਗਰੂਕ ਹਾਂ, ਮੈਂ ਲੋਕਾਂ ਨੂੰ ਬਹੁਤ ਜ਼ਿਆਦਾ ਅਵੇਅਰ ਕਰਦਾ, ਮੈਂ ਬਿੱਲਾਂ ਬਾਰੇ ਬੋਲਦਾ, ਮੈਂ ਸਟੇਜਾਂ 'ਤੇ ਜਿਹੜਾ ਮੈਂ ਭਾਸ਼ਣ ਦਿੱਤਾ, ਪਰ ਜਦੋਂ ਤੁਹਾਨੂੰ ਸਿੰਪਲ ਜਿਹਾ ਸਵਾਲ ਪੁੱਛਿਆ ਕਿ ਤੇਰੇ ਟੈਟਨਸ ਦਾ ਟੀਕਾ ਕਿਉਂ ਲੱਗਾ, ਇਦਾਂ ਕਿਉਂ ਹੋ ਸਕਦਾ ਕਿ ਜਿਹੜਾ ਐਡਾ ਜਾਗਰੂਕ ਬੰਦਾ ਹੈਗਾ ਉਹ ਆਪਣੀ ਟੈਟਨਸ ਦੇ ਟੀਕੇ ਦੇ ਬਾਰੇ ਨਹੀਂ ਦੱਸ ਸਕਦਾ ਹੈਗਾ, ਰਾਈਟ। ਸੋ ਇਦਾਂ ਕਿ ਜੋ ਡਾਕਟਰ ਦੇ ਕੋਲ ਰੈਕਡ ਹੈਗਾ ਬਸ ਉਹੀ ਪੇਸ਼ ਕਰਨਾ, ਆਲਤੂ ਫਾਲਤੂ ਬੰਦਾ ਵਿਚੋਲਾ ਨਹੀਂ ਵਿੱਚ ਪਾਉਣਾ। ਸੇਮ ਚੀਜ਼ ਆਪਾਂ ਐਫੀਡੇਵਿਟਾਂ 'ਚ ਆ ਜਾਂਦੇ ਹਾਂ। ਹੁਣ ਇਹਦਾ ਕੀ ਆ ਕਿ ਉਹ ਜੱਜ ਗਲਤੀਆਂ ਕੱਢੀ ਜਾਂਦੇ ਕਿ ਅੱਛਾ ਡਾਕਟਰ ਦੀ ਲੈਟਰ 'ਚ ਵੀ ਸੇਮ ਗ੍ਰਾਮਰ ਆ, ਗੁਆਂਢੀ ਦੇ ਐਫੀਡੇਵਿਟ 'ਚ ਵੀ ਸੇਮ ਗ੍ਰਾਮਰ ਆ, ਤੇਰੇ ਘਰਦਿਆਂ ਨੇ ਜੋ ਕਿ ਉਹਦੀ ਵੀ ਸੇਮ ਗ੍ਰਾਮਰ ਆ, ਹਰੇਕ ਦਾ ਸੇਮ ਲਿਖਣ ਦਾ ਸਟਾਈਲ ਆ, ਮਿਸਟੇਕਸ ਵੀ ਸੇਮ। ਹੁਣ ਜਿਹੜੀ ਤੁਹਾਨੂੰ ਗੱਲ ਕਹੀ ਸੀ ਕਿ ਜੇ ਬੰਦਾ ਬਾਹਰ ਫੱਟੀ ਲਾ ਕੇ ਬੈਠਾ, ਇੱਕ ਉਹਦਾ ਰੀਜ਼ਨ ਆ ਕਿ ਉੱਥੇ ਫੱਟੀ ਲਾ ਕੇ ਬੈਠਾ, ਉਹ ਲੈਵਲ ਤੇ ਪਹੁੰਚਿਆ। ਜਿਹੜਾ ਇੱਕ ਡਿਸਟ੍ਰਿਕਟ ਲੈਵਲ ਦਾ ਪਲੇਅਰ ਹੈ, ਇੱਕ ਸਟੇਟ ਲੈਵਲ ਦਾ ਪਲੇਅਰ ਹੈ, ਇੱਕ ਨੈਸ਼ਨਲ ਲੈਵਲ ਦਾ ਪਲੇਅਰ ਹੈ, ਇੱਕ ਇੰਟਰਨੈਸ਼ਨਲ ਲੈਵਲ ਦਾ ਪਲੇਅਰ ਆ। ਇਨਸਾਨ ਉਹ ਭਾਵੇਂ ਇੱਕੋ ਹੀ ਆ, ਸਾਨੂੰ ਰਿਸਪੈਕਟ ਸਾਰਿਆਂ ਦੀ ਇੱਕੋ ਜਿਹੀ ਆ, ਪਰ ਆਪਾਂ ਗੱਲ ਕਰ ਰਹੇ ਹਾਂ ਜਿਹੜੀ ਉਹਨਾਂ ਦੀ ਜਿਹੜਾ ਕਿੱਤਾ ਹੈਗਾ, ਜਿਹੜੇ ਕਿੱਤੇ ਦੇ ਵਿੱਚ ਜਿਹੜਾ ਹੈਗਾ ਲੈਵਲ ਦਾ ਡਿਫਰੈਂਸ ਹੈਗਾ। ਉਹ ਜਿਹੜਾ ਹੈਗਾ, ਤੁਸੀਂ ਜਦੋਂ ਜਿਹੜੇ ਜੱਜ ਹੈਗੇ ਆ, ਵਕੀਲ ਹੈਗੇ ਆ, ਉਹਨਾਂ ਨੂੰ ਇੱਕ ਲੈਵਲ ਦੀ ਟ੍ਰੇਨਿੰਗ ਹੈਗੀ ਆ ਕਿ ਉਹ ਦੇਖ ਕੇ ਦੱਸ ਸਕਦੇ ਆ ਕਿ ਕਿਹੜੀ ਚੀਜ਼ ਅਸਲੀ ਆ, ਕਿਹੜੀ ਚੀਜ਼ ਨਕਲੀ ਆ, ਹੈ ਨਾ। ਅਸਲੀ ਜਿਹੜੀ ਬਣਾਓਗੇ, ਅਸਲੀ ਬੰਦਾ ਲਿਖੂਗਾ, ਉਹ ਅਸਲੀ ਰਹਿਣੀ, ਉਹਦੇ ਵਿੱਚ ਕੋਈ ਚੇਂਜ ਨਹੀਂ ਹੋਣੀ। ਹਰੇਕ ਡਾਕਟਰ ਦਾ ਲਿਖਣ ਦਾ ਸਟਾਈਲ ਅਲੱਗ ਹੋਣਾ, ਉਹਦੀ ਲਿਖਾਰੀ ਅਲੱਗ ਆ, ਉਹਦਾ ਗ੍ਰਾਮਰ ਉਹਦੀ ਅਲੱਗ ਆ, ਹੈ ਨਾ। ਤੇ ਉਹ ਫਿੰਗਰਪ੍ਰਿੰਟ ਅੰਗ ਹੋ ਜਾਂਦਾ ਕਿ ਕਿਸੇ ਦੋ ਬੰਦੇ ਦੇ ਆਪਸ 'ਚ ਰਲਦੇ ਨਹੀਂ ਹੈਗੇ, ਹੈ ਨਾ। ਤੇ ਸੌਰੀ ਮੈਂ ਤੁਹਾਨੂੰ ਵਿੱਚ ਰੋਕ ਰਿਹਾ, ਇਹ ਜ਼ਰੂਰੀ ਤਾਂ ਨਹੀਂ ਵੀ ਅਸਟਾਮ ਤੇ ਚਾਹੀਦੇ ਆ, ਉਹਦੇ ਆਪਣੇ ਰੈਗੂਲਰ ਪੈਡ ਤੇ ਵੀ, ਡਾਕਟਰ ਦੇ ਪੈਡ ਤੇ ਵੀ ਸਫੀਸ਼ੀਐਂਟ ਹੁੰਦੇ ਆ। ਸਫੀਸ਼ੀਐਂਟ, ਹਾਂਜੀ। ਐਫੀਡੇਵਿਟ ਇਹ ਤਾਂ ਵਪੂਰ ਜਿਹਾ ਬਣਾਇਆ ਹੈ ਉੱਥੇ ਲੋਕੀ ਆਪ। ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜਾ ਬੰਦਾ ਆਪਣਾ ਕੇਸ ਆਪ ਨਹੀਂ ਧਿਆਨ ਦੇਣਾ ਚਾਹੁੰਦਾ, ਉਹ ਪਹਿਲੀ ਗੱਲ ਤਾਂ ਉਹਦਾ ਆਪਾਂ ਕੇਸ ਲੈ ਕੇ ਨਹੀਂ ਰਾਜੀ। ਇਹਨੂੰ ਹੁਣ ਕੀ ਆ ਕਿ ਜਿਹੜਾ ਬੰਦਾ ਆਪਣਾ, ਹੁਣ ਜਿਹੜਾ ਸਾਨੂੰ ਇੱਕ ਜਿਹੜਾ ਫੋਰਮ ਸੀਗਾ, ਇਹਨਾਂ ਜੁੜ ਕੇ ਸਾਨੂੰ ਇਹ ਫਾਇਦਾ ਹੋਇਆ ਕਿ ਜਿਹੜੇ ਇਹਨੂੰ ਲੋਕ ਸੁਣਦੇ ਆ, ਹੈ ਨਾ। ਕੁਛ ਹੁੰਦੇ 5-10% ਉਹ ਆਪਣੀ ਆਵਾਜ਼ ਵੂਜ ਰੌਲਾ ਪਾ ਕੇ ਨਿਕਲ ਜਾਂਦੇ ਆ, ਪਰ ਜਿਹੜੇ ਸਾਡੇ ਨਾਲ ਲੌਂਗ ਰਨ 'ਚ ਜੁੜੇ ਰਹਿੰਦੇ ਆ, ਪ੍ਰੋਗਰਾਮ ਐਵਰੀ ਵੀਕ ਸੁਣਦੇ ਆ ਜਿਹੜੇ, ਹੈ ਨਾ। ਉਹ ਹੁਣ ਕੀ ਹੈ ਕਿ ਕਲਾਇੰਟ ਇੱਕ ਤਾਂ ਨੌਲੇਜੇਬਲ ਆ, ਉਹ ਇੰਟਰਸਟ ਲੈਂਦੇ ਆ, ਉਹਨਾਂ ਨੂੰ ਇੰਟਰਸਟ ਹੈਗਾ ਟੌਪਿਕ 'ਚ। ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਸਿਟੀਜ਼ਨ ਬੰਦਾ ਵੀ ਕਹਿ ਦਿੰਦਾ ਕਿ ਮੈਂ ਨੌਲੇਜ ਲਈ ਸੁਣਦਾ, ਹੈ ਨਾ, ਕਿ ਮੈਨੂੰ ਕੋਈ ਲੈਣਾ ਦੇਣਾ ਨਹੀਂ। ਸੋ ਇਹ ਹੈ ਕਿ ਸਾਨੂੰ ਵੀ ਉੱਦਾਂ ਦਾ ਕਲਾਇੰਟ ਚਾਹੀਦਾ ਜਿਹੜਾ ਨੌਲੇਜੇਬਲ ਆ, ਜਿਹੜਾ ਜਾਗਰੂਕ ਆ, ਜਿਹੜਾ ਆਪਣੀ ਜਿਹੜੀ ਕੌਜ਼ ਆ, ਜੇ ਪੋਲੀਟੀਕਲ ਉਹਦਾ ਸਿਆਸੀ ਓਪੀਨੀਅਨ ਆ, ਉਹਦੇ ਵਿੱਚ ਬਿਲੀਵ ਕਰਦਾ, ਉਹ ਉਸ ਚੀਜ਼ ਦੇ ਵਿੱਚ ਪਾਰਟੀਸਪੇਸ਼ਨ ਕਰਦਾ ਆਪਣੀ। ਉਹਦੇ ਕੋਲ
ਜਿਹੜੀਆਂ ਡੋਨੇਸ਼ਨਾਂ ਵਾ ਉਹਦੀ ਅਸਲੀ ਹੈ ਸਾਰੀਆਂ, ਉਹ ਵਾਕਈ ਪੈਸੇ ਜਿਹੜੇ ਭੇਜਦਾ ਵਾ, ਉਹਦੇ ਬੈਂਕ ਦੇ ਵਿੱਚ ਡੈਬਿਟ ਹੁੰਦਾ, ਉਹ ਪੈਸੇ ਕੱਟੇ ਜਾਂਦੇ ਆ, ਫਿਰ ਉਹ ਕੋਲ ਰਸੀਦ ਮਿਲਦੀ ਹੈ ਹਨਾ। ਸੋ ਸਾਨੂੰ ਉਹ ਵਾਲੇ ਬੰਦੇ ਜਿਹੜੇ ਹੈਗੇ ਆ, ਉਹਨਾਂ ਨੂੰ ਜਦੋਂ ਉਹ ਆ ਕੇ ਬਹਿੰਦੇ, ਆਪਾਂ ਉਹਨੂੰ ਸਵਾਲ ਜਵਾਬ ਪੁੱਛਦੇ ਆ ਕਿ ਬਈ ਤੇਰਾ ਕੀ, ਤੈਨੂੰ ਪ੍ਰੋਬਲਮ ਹੈ, ਦੱਸ ਦੇਣਾ ਕੀ ਪ੍ਰੋਬਲਮ ਆ, ਤੇ ਤੈਨੂੰ ਕਿਉਂ ਡਰ। ਉਹਨੂੰ, ਉਹ ਬੰਦੇ ਨੂੰ ਤੁਸੀਂ ਭਾਵੇਂ 1000 ਸਵਾਲ ਪੁੱਛ ਲਵੇ, ਸਰਕਾਰੀ ਵਕੀਲ ਵੀ ਇੱਕ ਮੌਕੇ ਤੇ ਆ ਕੇ ਸਰਕਾਰੀ ਵਕੀਲ ਵੀ ਕੁਇਟ ਕਰ ਦਿੰਦਾ ਕਿ ਯਾਰ ਇਹ ਬੰਦਾ, ਤਾਂ ਮੈਂ ਜੋ ਸਵਾਲ ਪੁੱਛਿਆ ਹੈਗਾ ਉਹਨੇ ਆਪਣੇ 15-20 ਮਿੰਟ ਉਹਨੇ ਸਰਕਾਰੀ ਵਕੀਲ ਨੇ ਆਪਣੀ ਤਸੱਲੀ ਕੱਢਣੀ ਹੁੰਦੀ ਆ ਪੂਰੀ, ਤੇ ਉਹਦੇ ਵਿੱਚ ਬੰਦਾ ਜਿਹੜਾ ਕਾਇਮ ਰਵੇ, ਤੇ ਕਾਇਮ ਹੁਣ ਬੰਦਾ ਉਹੀ ਰਹੂਗਾ ਜਿਹੜਾ ਅਸਲੀ ਹੈ। ਹੁਣ ਅਸਲੀ ਨੂੰ ਤਾਂ ਨਹੀਂ ਕੋਈ ਝੁਠਲਾ ਸਕਦਾ, ਰਾਈਟ। ਜਿਹੜਾ ਹੁਣ ਗਿਆ ਵਾ ਵਾਕਈ, ਜਿਹਨੇ ਧਰਨਿਆਂ ਤੇ ਗਿਆ, ਬੋਰਡ ਚੱਕਿਆ, ਉਹਨੇ ਕਹਿਣਾ ਤੇਰਾ, ਤੂੰ ਕਿਹਾ 3 ਬਿੱਲਾਂ ਦੇ ਨਾਂ ਦੱਸ, ਉਹਨੇ ਝੱਟ ਦੱਸਤੇ ਹਨਾ। ਤੇ ਅਵਲੀਆਂ ਟਵਲੀਆਂ ਮਾਰੀ ਜਾਂਦਾ, ਅੱਛਾ ਜੀ ਬਿੱਲਾਂ ਜੀ ਮੰਡੀ ਦੇ ਰਿਲੇਟਡ ਆ, ਇਹਦੇ ਆਹ ਰਿਲੇਟਡ ਹਨ। ਤੇ ਜੱਜ ਹੁਣ ਜਿਹੜੇ ਆ, ਉਹ ਸਵਾਲ ਜਿੱਦਾਂ ਪੁੱਛਦੇ ਕਿ ਸੀਟਾਂ ਦੱਸ ਲੋਕ ਸਭਾ ਦੀਆਂ ਕਿੰਨੀਆਂ, ਤੇਰੀ ਪਾਰਟੀ ਦੀਆਂ ਕਿੰਨੀਆਂ, ਦੂਜੀ ਵਿਰੋਧੀ ਪਾਰਟੀ ਦੀਆਂ ਕਿੰਨੀਆਂ। ਸੋ ਇਦਾਂ ਦੇ ਜਿਹੜੇ ਹੈਗੇ ਆ, ਹੁਣ ਜਿਹੜਾ ਬੰਦਾ, ਹੁਣ ਕਈਆਂ ਨੂੰ ਤਾਂ ਪੋਲੀਟੀਕਲ ਸਾਇੰਸ ਪੜ੍ਹਨੀ ਪੈਂਦੀ ਹੈ ਸਕੂਲ ਕਾਲਜਾਂ 'ਚ ਜਾ ਕੇ, ਕਈ ਵੈਸੇ ਇੰਟਰਸਟ ਲੈਂਦੇ ਆਪਣੇ ਲੈਵਲ ਤੋਂ, ਉਹਨੂੰ ਸਾਰਾ ਪੋਲੀਟਿਕਸ ਦਾ ਹਰੇਕ ਚੀਜ਼ ਯਾਦ ਰਹਿੰਦੀ ਕਿ ਕਿਹੜੇ ਇਲਾਕੇ ਦੇ ਵਿੱਚ, ਕਿਹੜੇ ਡਿਸਟ੍ਰਿਕਟ ਦੇ ਵਿੱਚ ਕਿੱਦਾਂ ਦੀ ਪੋਲੀਟਿਕਸ ਚੱਲਦੀ ਆ, ਕੀ ਚੱਲਦਾ ਹੈ ਨਾ। ਜੇ ਤੁਹਾਡਾ ਸਿਆਸੀ ਕੇਸ ਆ, ਤਾਂ ਤੁਹਾਨੂੰ ਜਿਹੜੀ ਪੂਰੀ ਪੋਲੀਟੀਕਲ ਨੌਲੇਜ ਫੁੱਲ ਤੁਹਾਨੂੰ ਜਿਹੜੀ ਚਾਹੀਦੀ ਆ, ਤੁਸੀਂ ਕਦੀ ਮਾਰ ਨਹੀਂ ਖਾਓਗੇ। ਜੇ ਤੁਹਾਡਾ ਧਾਰਮਿਕ ਹੁਣ ਕੇਸ ਆ ਕ੍ਰਿਸਚੈਨਿਟੀ ਦਾ, ਉਹਦੇ ਵਿੱਚ ਹੁਣ ਆਬਵੀਅਸਲੀ ਉਹ ਜੱਜ ਵੀ ਕ੍ਰਿਸਚਨ, ਉਹ ਤੁਹਾਨੂੰ ਪੁੱਛੂਗਾ ਤਾਂ ਸਹੀ ਨਾ ਕਿ ਭਾਈ ਅਬਰਾਹਿਮ ਦੇ 4 ਜਵਾਕਾਂ ਦਾ ਨਾਂ ਦੱਸ, 2-3 ਸ਼ਬਦ ਦੱਸ ਦੇ ਚੱਲ, ਕਿਹੜੇ ਕਿਹੜੇ ਗਾਉਂਦਾ ਹੈ ਨਾ। ਹੁਣ ਹਰੇਕ ਧਰਮ ਦੇ ਉਹ ਆ, ਬਿਲਕੁਲ ਹੌਲੀਡੇ ਦੱਸ ਦੇ, ਮੇਜਰ ਕੀ ਆ। ਤਾਂ ਮੈਂ ਬੜੇ ਬੇਸਿਕ ਲੈਵਲ ਤੇ ਕਹਿੰਦੇ ਆ ਕਿ ਪਹਿਲਾਂ ਜਿਹੜਾ ਉਹਨਾਂ ਨੇ ਦੇਖਣਾ ਕਿ ਅਵੇਅਰਨੈਸ ਕਿੰਨੀ ਆ ਬੰਦੇ ਦੀ, ਕਿ ਚਵਲੀਆਂ ਤਾਂ ਨਹੀਂ ਮਾਰੀ ਜਾਂਦਾ ਉਰੇ ਹਨਾ। ਸੋ ਕਈ ਬੰਦਾ ਇਦਾਂ ਦੇ ਵੀ ਹੈਗੇ ਆ, ਉਹ ਕਹਿਣਗੇ ਚੱਲ ਬਈ ਵਕੀਲ ਨੂੰ ਖਰੀਦ ਲਿਆ, ਬਈ ਪੈਸੇ ਸੁੱਟੇ ਤੇ ਵਕੀਲ ਦਾ ਕੰਮ ਹੈਗਾ। ਹੈਗੇ ਇਦਾਂ ਦੇ, ਰੋਜ਼ ਹੀ ਲੱਗੀ ਰਹਿੰਦੀ ਤੂੰ ਮੈਂ ਹੋਈ ਰਹਿੰਦੀ ਹੈ ਕਿਸੇ ਨਾ ਕਿਸੇ ਨਾਲ। ਅੱਛਾ। ਤੇ ਉਹ ਵਾਲਾ ਭਾਈ ਚਲ ਗਿਆ ਟਾਈਮ। ਉਹ ਇੱਥੇ ਕੋਈ ਉਹ ਤਾਂ ਹੈ ਨਹੀਂ ਕਿ 50 ਵਕੀਲ ਲਾਈਨ 'ਚ ਬੈਠੇ ਉਹਨੇ ਕਹਿਣਾ ਨਹੀਂ ਚੱਲ ਕੋਈ ਨਹੀਂ, ਮੈਂ ਤੇਰਾ ਕਰ ਦੂੰ, ਮੈਂ ਤੇਰਾ ਕਰ ਦੂੰ। ਸੋ ਇੱਕ ਤਾਂ ਉਹ ਸੀਗਾ ਕਿ ਹੁਣ ਜਿਹੜਾ ਚੇਂਜ ਕੀ ਹੋਇਆ ਕਿ ਪਹਿਲਾਂ ਸੀਗੇ ਇੰਟਰਪ੍ਰੇਟਰ, ਟਰਾਂਸਲੇਟਰ, ਵਿੱਚ ਵਿਚੋਲੇ ਬੜੇ ਸੀਗੇ ਵਿੱਚ। ਹਾਂਜੀ। ਉਹਨਾਂ ਨੇ ਟਾਈਮ ਬੜੇ ਸੌਖੇ ਸੀਗੇ। ਤੇ ਹੁਣ ਹੈਗਾ ਕਿ ਜੱਜ ਜੁੱਜ ਹੋ ਗਏ ਆ ਸਾਰੇ ਸਟ੍ਰਿਕਟ। ਤੇ ਹੁਣ ਆਪਣੀ ਜਿਹੜੀ, ਤਾਂ ਕਰਕੇ ਉਹ ਕਹਿੰਦਾ ਕਿ ਮੈਂ 3 ਵਕੀਲ ਬਦਲ ਕੇ ਆਇਆ, ਮੈਂ 4 ਵਕੀਲ ਬਦਲ ਕੇ ਆਇਆ, ਕਿਉਂਕਿ ਹੁਣ ਮੁੱਦੇ ਜਿਹੜੇ ਉਹ ਫਸ ਜਾਂਦੇ ਆ। ਫਰਮ ਰੀਸੈਟਲਮੈਂਟ ਬਾਰ, ਰੀਲੋਕੇਸ਼ਨ, ਤੇ ਨੈਕਸਸ, ਵੈਲ ਫਾਊਂਡਡ ਫੀਅਰ ਆਫ ਫਿਊਚਰ ਹਾਰਮ, ਪਾਸਟ ਪਰਸੀਕਿਊਸ਼ਨ, ਟੈਕਨੀਕਲ ਜਿਹੜੇ ਮੁੱਦੇ ਜਿਹੜੇ ਉਹ ਹੋ ਜਾਂਦੇ ਹਨ। ਸੋ ਜਿਹੜੇ ਟੈਕਨੀਕਲ ਮੁੱਦੇ ਆ, ਟੈਕਨੀਕਲ ਮੁੱਦਿਆਂ ਦੀ ਤੁਹਾਨੂੰ ਇੱਥੇ ਆਪਾਂ ਨੌਲੇਜ ਦੇ ਸਕਦੇ ਹਾਂ ਕਿ ਟੈਕਨੀਕਲ ਮੁੱਦੇ ਹੈ ਕੀ ਆ। ਪਰ ਤੁਸੀਂ ਜੇ ਆਪਣੇ ਕੇਸ ਤੇ 3-4 ਸਾਲ ਕੰਮ ਨਹੀਂ ਕੀਤਾ, ਤੇ ਤੁਸੀਂ ਡਾਲਰਾਂ ਦੇ ਹੀ ਪੂਜਾ ਕਰਦੇ ਰਹਿ ਗਏ 4 ਸਾਲ, ਤੇ ਤੁਸੀਂ ਕਿਹਾ ਕਿ ਮੈਂ ਹੁਣ 2 ਮਹੀਨੇ ਆ ਗਏ, ਮੈਂ ਹੁਣ ਆਪਣਾ ਕੇਸ ਦੇਖਾਂ, ਯੂ ਆਰ ਟੂ ਲੇਟ। ਕੰਮ ਲੇਟ ਹੋ ਜਾਂਦਾ। ਜਿਹੜਾ ਜੱਜ ਆ ਉਹ ਆਪਣੇ ਮੂੰਹੋਂ ਕਹਿੰਦੇ ਆ, ਇੱਕ ਕਈ ਜਿੱਦਾਂ ਸਟ੍ਰਿਕਟ ਜੱਜ ਵੀ ਆ ਨਾ, ਜੀ ਉਹ ਕਹਿੰਦਾ ਕਿ ਕਈ ਵਾਰੀ ਡਿਸੀਜਨ ਹੋਇਆ, ਹੁਣ ਜੱਜਾਂ ਦੇ ਤਾਂ ਚਲੋ ਮੈਂ ਨਾਮ ਨਹੀਂ ਲੈਣਾ, ਬੰਦੇ ਨੂੰ ਵੀ ਪਤਾ ਕਿ ਚੱਲ ਯਾਰ ਇਹ ਤਾਂ ਹੁਣ ਅੱਜ ਧੂਆਂ ਕੱਢਣਾ ਇੰਨੇ ਸਾਰਿਆਂ ਦਾ ਨਾ। ਤੇ ਹੁਣ ਜੱਜ ਮੋਰੇ ਜਾ ਕੇ ਤੁਹਾਨੂੰ ਪਤਾ, ਜੱਜ ਤਾਂ ਵਕੀਲ ਦਾ ਵੀ ਧੂਆਂ ਕੱਢ ਦਿੰਦੇ ਕਈ ਕਿ ਇਦਾਂ ਕਿੱਦਾਂ। ਤੇ ਸਾਡੇ ਪਿੱਛੇ ਪੈ ਜਾਂਦੇ ਕਿ ਤੂੰ ਮੈਡੀਕਲ ਰਿਕਾਰਡ ਪੁਰਾਣੇ ਰਜਿਸਟਰ ਤੇ ਕਿਉਂ ਨਹੀਂ ਲੈ ਕੇ ਆਇਆ, ਤੈਨੂੰ ਪਿਛਲੀ ਵਾਰੀ ਵੀ ਕਿਹਾ ਸੀ ਕਲਾਇੰਟ ਦੇ ਕਿ ਲੈਟਰਾਂ ਮੈਂ ਤਾਂ ਮੰਗਣੀਆਂ ਕੋਈ ਨਹੀਂ, ਮੈਨੂੰ ਤਾਂ ਚਾਹੀਦਾ ਜਿਹੜਾ ਬਈ ਖਾਤਾ ਲੈ ਕੇ ਆ। ਹੁਣ ਵਕੀਲ ਕਿੱਥੋਂ ਬਈ ਖਾਤਾ ਲੈ ਕੇ ਆਇਆ? ਮੈਂ ਕਿਹਾ ਹੁਣ ਜੱਜ ਸਾਹਿਬ, ਜੋ ਹੁਣ ਬੰਦੇ ਨੇ ਅੱਗੋਂ ਦੇਣਾ ਮੈਂ ਹੀ ਤੁਹਾਨੂੰ ਉਹ ਅੱਗੋਂ ਦੇਣਾ, ਹੁਣ ਮੈਂ ਆਪ ਤਾਂ ਤੁਹਾਨੂੰ ਬਣਾ ਕੇ ਨਹੀਂ ਦੇਣਾ। ਤੇ ਉਹ ਉਹਨਾਂ ਨੇ ਆਪਣਾ ਰੈਂਟ ਕਰਨਾ ਕਿ ਨਹੀਂ ਮੈਨੂੰ ਤਾਂ ਯਕੀਨ ਕੋਈ ਨਹੀਂ, ਤੁਹਾਡੇ ਦੇ ਸਾਰੇ ਕੇਸ ਫਰਾਡ ਆ, ਇਦਾਂ ਵਾ ਉਦਾਂ ਵਾ ਫਲਾਣਾ। ਪਰ ਉਹ ਵੀ ਜਦਾਂ ਉਹਨੇ ਸਵਾਲ ਪੁੱਛਣੇ, ਆਪਣੇ ਤਸੱਲੀ ਕਰਨੀ ਸਾਰੀ, ਤੇ ਐਂਡ 'ਚ ਉਹਨੇ ਵੀ ਕਈ ਵਾਰੀ ਕਹਿੰਦੇ ਕਿ ਅੱਛਾ ਇਦਾਂ ਕਿ ਜਿਹੜਾ 9th ਸਰਕਿਟ ਹੈਗਾ, ਕਹਿੰਦਾ ਅਨਫੋਰਚੂਨੇਟਲੀ ਕਹਿੰਦਾ ਜਿਹੜਾ 9th ਸਰਕਿਟ ਆ ਨਾ, ਉਹ ਆਹ ਜਿਹੜੇ ਸਿਆਸੀ ਕੇਸ ਆ ਪੰਜਾਬ ਤੋਂ ਆਉਂਦੇ ਆ, ਇਹਨਾਂ ਨੂੰ ਉਹ ਇੱਕ ਇਦਾਂ ਦੀ ਕਲਾਸ ਮੰਨਦਾ ਜਿੰਨਾ ਧੱਕਾ ਹੁੰਦਾ ਵਾ। ਤੇ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ। ਇਹ 9th ਸਰਕਿਟ ਨੇ ਮੈਨੂੰ ਕਿਹਾ ਵਾ, ਮੇਰੇ ਹੱਥ ਬੰਨੇ ਹੋਏ ਆ, ਤੇ ਮੈਂ ਇਹ ਦੇਖਣਾ ਕਿ ਬੰਦਾ ਸੱਚ ਬੋਲਦਾ ਕਿ ਝੂਠ ਬੋਲਦਾ। ਤੇ ਕਹਿੰਦਾ ਜਾ ਕੇ ਕੋਈ ਮੈਂ ਦੇਖ ਨਹੀਂ ਸਕਦਾ, ਸਬੂਤ ਇਹਨੇ ਕੋਈ ਦਿੱਤਾ ਨਹੀਂ। ਨਾਲੇ ਇਹ ਕਹੀ ਜਾਂਦਾ ਮੇਰਾ ਕੈਮਰਾ ਟੁੱਟ ਗਿਆ ਸੀ, ਇਦਾਂ ਹੋ ਗਿਆ ਸੀ, ਉਦਾਂ ਹੋ ਗਿਆ ਹੈਗਾ। ਤੇ ਪਰ ਚਲੋ ਇੱਕ ਗੱਲ ਆ ਕਿ ਜਿਹੜੀ ਚੀਜ਼ ਨਾਲ ਮੈਂ ਸਹਿਮਤ ਆ, ਮੈਂ ਕੋ ਸਵਾਲ ਪੁੱਛੇ, ਤੇ ਮੈਂ ਕੋ ਪੁੱਛਿਆ ਕਿ ਤੂੰ 5 ਸਾਲਾਂ 'ਚ ਕੀਤਾ ਕੀ ਆ? ਤੇ ਇਹ ਬੰਦੇ ਨੇ ਹਰੇਕ ਵਾਰੀ 5 ਸਾਲਾਂ 'ਚ ਜਾ ਕੇ 6-6, 7-7, 8-8 ਗਤੀਵਿਧੀਆਂ ਕੀਤੀਆਂ। ਇਹਦੇ ਮੈਂ ਬੈਂਕਾਂ ਦੀਆਂ ਰਸੀਦਾਂ ਦੇਖੀਆਂ ਨੇ, ਬੈਂਕਾਂ 'ਚੋਂ ਰੋਜ਼ਾਨਾ ਆਪਣਾ ਚੰਦਾ ਦਿੱਤਾ। ਜੱਜ ਜਿਹੜੇ ਹੈਗੇ ਉਹ ਕਹਿੰਦੇ ਕਿ ਇਹ ਵਾਲਾ ਬੰਦਾ ਉਹ ਕੈਟਾਗਰੀ 'ਚ ਆਉਂਦਾ ਜਿਹੜਾ ਉਹਦੀ ਤਰੀਕ ਆਉਣ ਲੱਗੀ ਤੇ 6 ਮਹੀਨੇ ਪਹਿਲਾਂ ਇਹਨੇ ਪੈਸੇ ਦੇਣੇ ਸ਼ੁਰੂ ਕਰਤੇ। ਇਹ ਵਾਲਾ ਬੰਦਾ ਉਹ ਕੈਟਾਗਰੀ 'ਚ ਆਉਂਦਾ ਜਿਹਨੇ ਤਰੀਕ, ਜਦੋਂ ਇਹਦੀ 19 'ਚ ਤਰੀਕ ਆਈ ਸੀ ਉਦੋਂ ਇਹ ਧਰਨਿਆਂ ਤੇ ਜਾਂਦਾ ਸੀ, ਫਿਰ ਇਹ ਹਟ ਗਿਆ। ਹੁਣ ਇਹਦੀ 23 'ਚ ਤਰੀਕ ਆਈ ਆ, ਫਿਰ ਇਹ ਜਾਣ ਲੱਗ ਗਿਆ। ਅੱਛਾ। ਜਿਹੜੇ ਜੱਜ ਉਹ ਕਹਿੰਦਾ ਕਿ ਨਹੀਂ, ਇਹ ਉਹ ਬੰਦਿਆਂ 'ਚੋਂ ਨਹੀਂ ਹੈਗਾ, ਇਹ ਕਨਸਟੈਂਟਲੀ ਗਿਆ ਵਾ।
ਭਾਵੇਂ ਇਹਨੂੰ ਕੋਈ ਬਿਮਾਰੀ ਵੀ ਸੀ, ਕੁਝ ਵੀ ਸੀਗਾ, ਇਹ ਕਨਸਟੈਂਟਲੀ ਗਿਆ, ਇਹਦੀ ਹਰ ਵਾਰੀ ਫੋਟੋ ਇਹਦੀ ਹੈਗੀ ਆ। ਜੇ ਅੱਜ ਇਹ ਆਜ਼ਾਦੀ ਦਿਵਸ ਦੇ ਉੱਤੇ ਗਿਆ ਵਾ ਤੇ ਅਗਲੇ ਸਾਲ ਵੀ ਗਿਆ, ਉਹ ਤੋਂ ਅਗਲੇ ਸਾਲ ਵੀ ਗਿਆ। ਹੁਣ ਜੇ ਜੱਜ ਨੂੰ ਪੁੱਛੂਗਾ ਕਿ ਤੂੰ ਚੱਲ 2022 ਚ ਚਲ ਗਿਆ 14 ਅਗਸਤ ਨੂੰ, ਤੂੰ 2021 ਚ ਨਹੀਂ ਗਿਆ, ਤੂੰ 20 ਚ ਨਹੀਂ ਗਿਆ, ਤੂੰ 19 ਚ ਨਹੀਂ ਗਿਆ, ਬੰਦੇ ਨੂੰ ਜਵਾਬ ਨਹੀਂ ਆਉਂਦਾ ਕੋਈ। ਜੱਜ ਕਹਿੰਦਾ ਮੈਂ ਇਹ ਨਹੀਂ ਤੇਰੇ ਕੋਲ ਪੁੱਛਿਆ ਕਿ ਤੂੰ ਕਿੱਥੇ ਕਿੱਥੇ ਹੋਰ ਗਿਆ, ਮੈਂ ਤੇਰੇ ਕੋਲ ਇਹ ਪੁੱਛਣ ਦਿਆਂ ਕਿ ਜੇ ਰੈਗੂਲਰ ਕਿਉਂ ਨਹੀਂ ਆ 2022 ਵਾਲੀ ਜੇ ਆਜ਼ਾਦੀ ਵਾਲਾ ਦਿਵਸ ਤੈਨੂੰ ਜੇ ਜ਼ਿਆਦਾ ਇੰਪੋਰਟੈਂਟ ਆ, ਤੂੰ ਉਸ ਤੋਂ ਪਹਿਲਾਂ ਵਾਲਿਆਂ ਚ ਕਿਉਂ ਨਹੀਂ ਗਿਆ? ਕੀ ਕਹੂਗਾ ਬੰਦਾ, ਮੈਂ ਕੰਮ ਕਰਦਾ ਸੀ, ਮੈਂ ਬਿਜ਼ੀ ਸੀਗਾ, ਮੈਂ ਉਹ ਸੀਗਾ। ਤਾਂ ਜੱਜ ਕਹਿੰਦਾ ਕਿ ਇਹ ਬੰਦਾ ਜਿਹੜਾ ਕਨਸਟੈਂਟ ਗਿਆ, ਇਹ ਤੋਂ ਮੈਂ ਸਵਾਲ ਜਵਾਬ ਪੁੱਛੇ ਪੋਲੀਟੀਕਲ ਦੇ ਸਾਰੇ, ਕੌਣ ਆ, ਕਿਹੜੀ ਪਾਰਟੀ, ਕਿੱਦਾਂ ਆ, ਕਿੱਦਾਂ ਉਹ, ਕਿੱਦਾਂ, ਇਹਨੇ ਸਾਰੇ ਸਵਾਲ ਮੇਰੇ ਸਹੀ ਜਵਾਬ ਦਿੱਤੇ ਆ। ਤੇ ਕਹਿੰਦਾ ਮੈਂ ਪਿੱਛੇ ਵਾਲਾ ਤਾਂ ਨਹੀਂ, ਕਹਿੰਦਾ ਮੈਂ ਯਕੀਨ ਕਰਦਾ ਇਹਦੇ ਉੱਤੇ ਕਿ ਇੰਨਾ ਧੱਕਾ ਹੋਇਆ ਸੀ। ਨਹੀਂ, ਕਹਿੰਦਾ ਨਾ ਮੈਂ ਉਹਨੂੰ ਹਾਮੀ ਭਰ ਸਕਦਾ ਇੰਨਾ ਹੋਇਆ ਸੀ, ਨਾ ਮੈਂ ਉਹਨੂੰ ਡਿਨਾਈ ਕਰ ਸਕਦਾ। ਕਹਿੰਦਾ ਮੈਂ ਕਿਸੇ ਬੰਦੇ ਦੀ ਪ੍ਰੂਫ ਨਹੀਂ ਕਰ ਸਕਦਾ। ਕਹਿੰਦਾ ਇਦਾਂ ਇਹ ਕਹਿੰਦਾ ਕਿ ਇਹਦੇ ਨਾਲ ਹੋਇਆ ਵਾ, ਤੇ ਇਹਨੇ ਐਫੀਡੈਵਿਟ ਲਾਏ, ਐਫੀਡੈਵਿਟ 'ਚ ਇਹਦੀ ਕੋਈ ਗਲਤੀਆਂ ਨਹੀਂ। ਤੇ ਕਹਿੰਦਾ ਪਰ ਇਹਨੇ ਕੋਈ ਵੀ ਇਦਾਂ ਦਾ ਸਬੂਤ ਨਹੀਂ ਜਮ੍ਹਾਂ ਕੀਤਾ ਜਿੰਨਾ ਕਿ ਪਤਾ ਲੱਗਦਾ ਹੋਵੇ ਕਿ ਇਹ ਉੱਥੇ ਮੌਜੂਦ ਸੀਗਾ। ਠੀਕ ਇਹ ਹੈ ਬੰਦਾ ਕਹਿੰਦਾ ਕਿ ਮੈਂ 100 ਗਤੀਵਿਧੀਆਂ ਕੀਤੀਆਂ, ਮੈਂ 200 ਬੰਦੇ ਜੋੜੇ। ਤੇ ਕਹਿੰਦਾ ਪਰ ਇਹਨੇ, ਮੈਂ ਇਹਨੂੰ ਜਦੋਂ ਪੁੱਛਦਾ ਕਿ ਤੂੰ ਆਪਣੇ ਸੱਟਾਂ ਦੀਆਂ ਫੋਟੋਆਂ ਦੱਸ ਕਿੱਥੇ ਆ, ਫੋਟੋਆਂ ਨਹੀਂ ਇਹ ਕੋਈ ਦਿਖਾ ਪਾਇਆ। ਇਹਨੇ ਬਾਕੀ ਸਾਰਾ ਕੁਝ ਕਰਤਾ, ਫੋਟੋਆਂ ਨਹੀਂ ਇਹ ਦਿਖਾ ਪਾਇਆ। ਬਾਕੀ ਹਰੇਕ ਚੀਜ਼ ਇਹਨੇ ਦਿਖਾਤੀ, ਆਈਡੀ ਕਾਰਡ ਵੀ ਲਿਆਇਆ, ਮੈਡੀਕਲ ਵੀ ਲਿਆਇਆ, ਪਰ ਇਹ ਪ੍ਰੂਫ ਨਹੀਂ ਕੋਈ ਕਹਿੰਦਾ ਮੈਨੂੰ ਦੇ ਪਾਇਆ। ਜੱਜ ਸਾਹਿਬ ਕਹਿੰਦੇ ਜੀ ਪਰ ਕਹਿੰਦਾ ਇਹ ਬੰਦਾ ਮਿਹਨਤੀ ਆ, ਟਰੱਕ ਡਰਾਈਵਰ ਆ, ਸਾਨੂੰ ਟਰੱਕ ਡਰਾਈਵਰਾਂ ਦੀ ਲੋੜ ਆ। ਇਹ ਅਸਲੀ ਗੱਲ ਮੈਂ ਤੁਹਾਨੂੰ ਦੱਸ ਰਿਹਾ। ਕਹਿੰਦਾ ਇਹ ਆਪਣੇ ਰੋਜ਼ਾਨਾ ਟੈਕਸ ਟੂਕਸ ਭਰਦਾ ਵਾ, ਇਹਨੇ ਕੋਈ ਕ੍ਰਾਈਮ ਨਹੀਂ ਕੀਤਾ, ਹਾਰਡ ਵਰਕਿੰਗ ਬੰਦਾ ਵਾ, ਤੇ ਇਹ ਇੱਕ ਪ੍ਰੋਡਕਟਿਵ ਮੈਂਬਰ ਆਫ ਕਹਿੰਦਾ ਸੋਸਾਇਟੀ ਆ। ਠੀਕ ਆ। ਕਹਿੰਦਾ ਜਿਹੜੀ ਇਹਨੇ ਹੁਣ, ਕਹਿੰਦਾ ਐਟਲੀਸਟ ਪਿਛਲੇ 5 ਸਾਲਾਂ 'ਚ ਜੋ ਇਹਨੇ ਗਤੀਵਿਧੀਆਂ ਕੀਤੀਆਂ, ਕਹਿੰਦਾ ਮੈਨੂੰ ਉੱਤੇ ਕੋਈ ਡਾਊਟ ਨਹੀਂ ਹੈਗਾ, ਉਹਦੇ ਤੇ ਅਸਲੀ ਆ। ਕਈ ਲੋਕ ਕਹਿੰਦਾ ਉਹ ਵੀ ਝੂਠ ਬਣਾ ਦਿੰਦੇ ਆ, ਸਿਰਫ ਰਸੀਦਾਂ ਲਾ ਦਿੰਦੇ ਜੀ, ਚੱਲ ਰਸੀਦਾਂ ਬਣਾ ਕੇ ਦੇ ਦਿੱਤੀਆਂ। ਕਹਿੰਦਾ ਇਹ ਅਸਲੀ ਆ, ਇਹਨੇ ਸਾਰਾ ਜਿਹੜਾ ਕੰਮ ਕਹਿੰਦਾ ਕੀਤਾ ਵਾ। ਤੇ ਕਹਿੰਦਾ ਅੱਜ ਜੇ ਕਹਿੰਦਾ ਮੈਂ ਇਹਦਾ ਪਾਸ ਕਰ ਦਿੰਦਾ ਕੇਸ, ਤੇ ਮੈਂ ਚੈਨ ਦੀ ਨੀਂਦ ਜਾ ਕੇ ਸੋ ਸਕਦਾ ਕਿ ਚੱਲ ਮੈਂ ਇੱਕ ਚੰਗੇ ਬੰਦੇ ਦਾ ਜਿਹੜਾ ਕੇਸ ਆ ਉਹ ਪਾਸ ਕੀਤਾ, ਇੱਕ ਪੋਲੀਟੀਕਲੀ ਅਵੇਅਰ ਬੰਦੇ ਦਾ ਕੇਸ ਪਾਸ ਕੀਤਾ, ਜਿਹੜਾ ਇੱਕ ਚੰਗਾ ਟੈਕਸ ਪੇਅਰ ਉਹ ਆ। ਤੇ ਹੁਣ ਇਹਦੇ ਵਿੱਚ ਕਈ ਇਦਾਂ ਦੇ ਹੈਗੇ, ਭਾਜੀ ਮੈਨੂੰ ਆਪਣਾ ਕ੍ਰੈਡਿਟ ਕਾਰਡ, ਮੇਰਾ ਬਿੱਲ ਬਹੁਤ ਚੜਿਆ, ਮੈਨੂੰ ਭਰਨਾ ਪੈਣਾ ਕਿ ਨਹੀਂ ਭਰਨਾ ਪੈਣਾ, ਫਲਾਣੇ ਦੇ ਪੈਸੇ ਮੈਂ ਮਾਰ ਲਵਾਂ ਕਿ ਨਾ ਮਾਰਾਂ। ਹਾਂ ਫਲਾਣੇ ਦੇ ਪੈਸੇ ਮਾਰ ਲਵਾਂ, ਕਿੱਦਾਂ ਮੇਰੇ ਕੇਸ। ਹਾਂਜੀ, ਸੋ ਜਿੰਨੀਆਂ ਗੱਲਾਂ ਤੁਸੀਂ ਅਟਾਰਨੀ ਟ੍ਰਿਬਿਊਨਲ ਜੀ ਕਰ ਰਹੇ, ਇੱਥੋਂ ਇਹ ਲੱਗ ਰਿਹਾ ਵੀ ਜਿਹੜੇ ਹੁਣ ਜੱਜਿਸ ਆ, ਜਿੱਦਾਂ ਤੁਸੀਂ ਕਹਿ ਰਹੇ ਵੀ ਚਾਹੇ ਉਹ ਲੀਨੀਅੰਟ ਵੀ ਕਿਹਾ ਜਾਂਦਾ ਆ ਇਸ ਸੰਦਰਭ 'ਚ ਵੀ ਹਾਂ ਇਹ ਪਾਸ ਕਰ ਦਿੰਦੇ ਆ, ਉਹ ਵੀ ਕਾਫੀ ਮਾਈਨਰ ਡੀਟੇਲਸ ਦੇ ਉੱਤੇ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕਾਫੀ ਫੋਕਸ ਕਰਦੇ ਨੇ। ਹਾਂ ਬਿਲਕੁਲ ਕਰਦੇ ਆ। ਸੋ ਇਹਦੀ ਬਾਟਮ ਲਾਈਨ ਕਹਿਣ ਵਾਲਾ ਇਦਾਂ ਕਿ ਹੁਣ ਕਈ ਸਾਡੇ ਹੈਗੇ ਆ, ਉਹ ਸਟਾਫ ਕਹਿੰਦਾ ਕਿ ਯਾਰ ਇਹ ਬੰਦਾ ਮੂਹਰੇ ਆ ਕੇ ਬੈਠਾ ਸਾਡੇ, ਕਹਿੰਦਾ ਸਵਾਲ ਪੁੱਛਾਂ ਕਿ ਕਿੱਦਾਂ ਆ, ਹੱਸੀ ਜਾਵੇ ਬੰਦਾ ਨਾ, ਕਲਾਇੰਟ ਹੱਸੀ ਜਾਵੇ, ਕਿ ਜਦੋਂ ਮੈਂ ਸਵਾਲ ਪੁੱਛਿਆ ਹੱਸੀ ਜਾਵੇ, ਕਿ ਤੇਰੇ ਤੇ ਹਮਲਾ ਹੋਇਆ ਹੱਸੀ ਜਾਵੇ, ਤੇ ਅੱਗੋਂ ਦੀ ਕਵੇ ਕਿ ਲੈ ਜੀ ਤੁਹਾਨੂੰ ਤਾਂ ਪਤਾ ਹੀ ਆ ਕਿੱਦਾਂ ਕਰਨਾ, ਮੈਂ ਤੁਹਾਨੂੰ ਤਾਂ ਪਤਾ ਹੀ ਆ। ਮੈਂ ਕਿਹਾ ਇਹਨੂੰ ਇਹਦਾ ਕੱਟ ਪਤਾ ਪਤਾ ਹੀ ਆ ਵਾਲੇ ਦਾ। ਸੋ ਇਦਾਂ ਕਿ ਪਹਿਲਾਂ ਜਿਹੜਾ ਤੁਸੀਂ ਆਪਣਾ ਆ ਕੇ ਕੇਸ ਪ੍ਰੈਜ਼ੈਂਟ ਕਰਨਾ, ਤੁਹਾਡੀ ਇੱਕ ਪਹਿਲਾਂ ਜੈਨੂਇਨਨੈਸ ਹੋਣੀ ਚਾਹੀਦੀ ਆ, ਤੁਹਾਡੀ ਇੱਕ ਇੰਟੈਗ੍ਰਿਟੀ ਹੋਣੀ ਚਾਹੀਦੀ ਆ ਕੀ ਹੈਗਾ। ਉਹ ਜੇ ਤੁਹਾਡੀ ਸਾਡੇ ਆਫਿਸ ਦੇ ਵਿੱਚ ਝਲਕਦੀ ਆ, ਤਾਂ ਉਹ ਜੱਜ ਨੂੰ ਵੀ ਉਹੀ ਝਲਕਣੀ ਆ। ਰਾਤੋਂ ਰਾਤ ਨਹੀਂ ਕੋਈ ਹੀਰੋ ਬਣ ਜਾਣਾ ਬੰਦਾ। ਤੁਹਾਨੂੰ ਇਹ ਜਿਹੜੀ ਸਾਰੀ ਚੀਜ਼ ਆ, ਇਹਦੇ ਵਿੱਚ ਤੁਹਾਡੀ ਇਨਵੋਲਵਮੈਂਟ ਸ਼ੁਰੂ ਤੋਂ ਲੈ ਕੇ A to Z ਤੁਹਾਡੀ ਹੋਣੀ ਪੈਣੀ ਆ। ਉਹ ਜਿਹੜਾ ਹੁਣ ਕਈ ਵਾਰੀ ਕਹਿੰਦੇ ਆ ਨਾ ਸਾਨੂੰ ਕਿ ਸ਼ੋਅ ਤੇ ਆਉਂਦੇ ਆ ਤੇ ਆ ਕੇ ਆਪਣਾ ਟਾਈਮ ਲਾਉਂਦੇ ਆ, ਦਿੰਦੇ ਆ ਲੋਕਾਂ ਨੂੰ। ਇਹਦੇ ਵਿੱਚ ਫਾਇਦਾ ਇਹ ਹੈ ਕਿ ਜਿਹੜੇ ਲੋਕੀ ਹੁਣ ਇਹਨਾਂ ਦੇ ਵਿੱਚੋਂ ਬਥੇਰੇ ਬੰਦੇ ਆਪਣੇ ਆਲਰੇਡੀ ਕਲਾਇੰਟ ਆ ਜੀ। ਸੋ ਇਦਾਂ ਕਿ ਆਹੀ ਨੌਲੇਜ ਨਾਰਮਲੀ ਪਹਿਲਾਂ ਕੀ ਸੀਗਾ ਕਿ ਵਕੀਲ ਆਪਣੇ ਦਫ਼ਤਰ ਬੁਲਾ ਕੇ 101 ਦਿੰਦਾ ਸੀਗਾ। ਸੋ ਉਹਦੇ ਵਿੱਚ ਇਦਾਂ ਕਿ ਸਾਰਿਆਂ ਨੂੰ ਜਿਹੜੀ ਉਹ ਹੈਗੀ ਆ ਇਕੱਠੀ ਹੋ ਜਾਂਦੀ ਹੈ ਹਨਾ। ਇਹਨੂੰ ਹੁਣ ਆਪਣੀ ਅਕਮੂਲੇਟ ਕਰੋ, ਤੇ ਵਿੱਚ ਜੋਕਰ ਵੀ ਬਥੇਰੇ ਆ ਚੈਟ ਚੂਟ ਰੂਮਾਂ ਦੇ ਵਿੱਚ, ਆਪਣਾ ਟਾਈਮ ਉਹਨਾਂ ਨੇ ਖਰਾਬ ਕਰਨਾ, ਤੁਹਾਡਾ ਖਰਾਬ ਕਰਨਾ। ਉਹ ਜਿਹੜੀ ਨੋਇਸ ਆ ਉਹ ਤੋਂ ਬਚੋ, ਤੇ ਤੁਹਾਡਾ ਸੀਰੀਅਸ ਲਾਈਫ ਡੈਥ ਤੁਹਾਡੀ ਸਿਚੁਏਸ਼ਨ, ਆਪਣੇ ਕੇਸ ਵੱਲ ਜਿਹੜਾ ਧਿਆਨ ਮਾਰੋ। ਤੇ ਇਹ ਜਿਹੜੀ ਮੈਸੇਜ ਹੁਣ ਇਸ ਵੇਲੇ ਸਾਰਿਆਂ ਨੂੰ ਕਲੀਅਰ ਹੈ ਹਨਾ, ਸਾਰਾ ਕਿਹੜਾ ਸਾਡਾ ਜਿਹੜਾ ਟਰੈਕ ਰੈਕਡ ਆ, ਕੇਸ ਕੂਸ ਜਿਹੜੇ ਸਾਰੇ ਹੈਗੇ ਆ, ਜਿਹੜੇ ਕਈ ਉਹ ਵਾਲੀ ਸਿਚੁਏਸ਼ਨ ਤੋਂ ਜਾ ਕੇ ਆਉਂਦੇ, ਤੁਹਾਨੂੰ ਦੱਸ ਵੀ ਦੋਗੇ ਕਿ ਯਾਰ ਅੱਜ ਤਾਂ ਸਰਕਾਰੀ ਵਕੀਲ ਨੇ ਮਤਲਬ 19-21 ਦਾ ਫਰਕ ਰਹਿ ਜਾਂਦਾ। ਕਈ ਵਾਰੀ ਬੰਦਾ ਮਸਾਂ ਬਚਦਾ, ਏਦਾਂ ਹੁੰਦਾ। ਤੇ ਕਈ ਵਾਰੀ ਏਦਾਂ ਹੁੰਦਾ ਕਿ ਨਹੀਂ ਸਰਕਾਰੀ ਵਕੀਲ ਪੁੱਛਦਾ, ਜੱਜ ਸੌਖੇ ਵੀ, ਕਈਆਂ ਨਾਲ ਏਦਾਂ ਵੀ ਹੋ ਜਾਂਦਾ। ਪਰ ਹੁਣ ਜਿਹੜਾ ਜ਼ਿਆਦਾ ਸ਼ਿਕੰਜਾ ਉਹ ਕੱਸਿਆ ਜਾ ਰਿਹਾ, ਕਿਉਂਕਿ ਇਮੀਗ੍ਰੈਂਟ ਬਹੁਤ ਜ਼ਿਆਦਾ ਆ ਗਏ ਆ।
ਹੂੰ।